ਦੇਖੋ ਜੀ, ਨਵਾਂ ਸਾਲ ਵੈਸੇ ਤਾਂ ਹਰ ਬੰਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਘਰਾਂ ਦੇ ਵਿੱਚ ਕੋਈ ਕਿਤੇ ਵੀ ਹੋਵੇ ਤੇ ਉਹ ਆਪਣੇ ਘਰ ਨੂੰ ਯਾਦ ਕਰਦਾ, ਘਰਾਂ ਦੇ ਵਿੱਚ ਮਨਾਉਂਦਾ। ਪਰ ਇਹ ਸਾਡੀ ਤਰਾਸਦੀ ਹੈ, ਸਾਡੇ ਤੇ ਜੋ ਇਹ ਕਾਲੇ ਕਾਨੂੰਨ ਧੱਕੇ ਨਾਲ ਥੋਪ ਦਿੱਤੇ ਗਏ ਨੇ ਉਸ ਦਾ ਉਸ ਦੇ ਵਿਰੋਧ ਦੇ ਵਿੱਚ, ਉਸ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ, ਮਜ਼ਦੂਰਾਂ ਨੇ, ਛੋਟੇ ਦੁਕਾਨਦਾਰਾਂ ਨੇ ਇੱਥੇ ਆਉਣ ਦਾ ਜਿਹੜਾ ਫੈਸਲਾ ਲਿਆ। ਤੇ ਮੈਂ ਕਹਾਂਗਾ ਜਿੰਨੇ ਵੀ ਅੱਜ ਨਿਆਂ ਪਸੰਦ ਲੋਕ ਨੇ, ਜਿਹੜੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਜਾਂ ਫਿਰ ਨਿਆਂ ਨੂੰ ਪਿਆਰ ਕਰਦੇ ਨੇ, ਇਨਸਾਫ ਨੂੰ ਪਿਆਰ ਕਰਦੇ ਨੇ, ਉਹ ਇਸ ਗੱਲ ਦਾ ਵਿਰੋਧ ਜਿਹੜਾ ਜ਼ਾਹਰ ਕਰਨ ਦੇ ਲਈ ਆਏ ਨੇ ਕਿ ਜਦੋਂ ਸਾਨੂੰ ਕਾਨੂੰਨ ਚਾਹੀਦੇ ਹੀ ਨਹੀਂ ਤਾਂ ਧੱਕੇ ਨਾਲ ਸਾਨੂੰ ਕਿਉਂ ਥੋਪੇ ਜਾ ਰਹੇ ਨੇ। ਇਸ ਦੇ ਵਿਰੋਧ ਦੇ ਵਿੱਚ ਅਸੀਂ ਵੀ ਅੱਜ ਜਿਹੜਾ ਨਵਾਂ ਸਾਲ ਹੈ ਉਹ ਇਹਨਾਂ ਕਿਸਾਨ ਵੀਰਾਂ ਦੇ ਨਾਲ, ਸਾਡੀਆਂ ਮਾਵਾਂ ਦੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ ਮਨਾਇਆ ਇੱਥੇ, ਤੇ ਰੋਸ ਵਜੋਂ ਮਨਾਇਆ। ਕੱਲ੍ਹ ਇੱਥੇ ਨਗਰ ਕੀਰਤਨ ਵੀ ਹੋਏਗਾ ਜਿਹੜਾ ਕਿ ਇਸ ਸਾਰੇ ਧਰਨੇ ਦੇ ਵਿੱਚ, ਸਿੰਘੂ ਬਾਰਡਰ 'ਤੇ ਜਿੰਨਾ ਵੀ ਧਰਨਾ ਲੱਗਿਆ 10-15 ਕਿਲੋਮੀਟਰ ਦੀ ਜੋ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਗਿਆ। ਟਰਾਲੀਆਂ, ਟਰੈਕਟਰ, ਟਰੱਕ, ਗੱਡੀਆਂ ਸਾਡੇ ਵੀਰਾਂ ਬਜ਼ੁਰਗਾਂ ਦੀਆਂ ਜਿਹੜੀਆਂ ਕਿ ਪੰਜਾਬ ਤੋਂ ਆਈਆਂ ਨੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਨੇ, ਭਾਵੇਂ ਉਹ ਯੂਪੀ ਦੇ ਲੋਕ ਨੇ, ਬਿਹਾਰ ਦੇ ਲੋਕ ਨੇ, ਗੁਜਰਾਤ ਦੇ ਲੋਕ ਨੇ ਜਾਂ ਫਿਰ ਮੱਧ ਪ੍ਰਦੇਸ਼ ਦੇ ਲੋਕ ਨੇ, ਤਾਮਿਲਨਾਡੂ ਦੇ ਲੋਕ ਨੇ। ਮੈਂ ਕਹਾਂਗਾ ਕਿ ਹਰ ਧਰਮ ਦਾ ਬੰਦਾ ਇੱਥੇ ਤੁਹਾਨੂੰ ਮਿਲ ਜਾਏਗਾ। ਹੁਣੀ ਮੈਂ ਵੇਖ ਕੇ ਆਇਆ ਕਿ ਨਾਗਪੁਰ ਤੋਂ ਸਾਡੇ ਮੁਸਲਿਮ ਵੀਰ ਜਿਹੜੇ ਉਹ ਵੀ ਆਏ ਨੇ, ਹਿੰਦੂ ਵੀਰ ਵੀ ਆਏ ਨੇ, ਸਿੱਖ ਤਾਂ ਉਹ ਕੋਈ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਨੇ, ਤੇ ਨਾਲ ਜਿਹੜੇ ਈਸਾਈ ਵੀਰ ਨੇ ਉਹ ਵੀ ਇੱਥੇ ਆਏ ਨੇ। ਇਹ ਲੋਕਾਂ ਦਾ ਸੰਘਰਸ਼ ਹੈ ਤੇ ਲੋਕ ਘੋਲ ਦੇ ਵਿੱਚ ਬਤੌਰ ਕਲਾਕਾਰ ਮੇਰਾ ਵੀ ਫਰਜ਼ ਬਣਦਾ ਹੈ ਕਿ ਜਿੱਥੇ ਵੀ ਸਾਡੇ ਲੋਕ ਪਹੁੰਚਦੇ ਨੇ, ਜਾਂਦੇ ਨੇ, ਮੈਂ ਵੀ ਉਹਨਾਂ ਦੇ ਨਾਲ ਸਫ਼ਰ ਕਰਦਾ। ਮੈਨੂੰ ਭਾਵੇਂ 10 ਲੋਕ ਸੁਣਦੇ ਨੇ, ਭਾਵੇਂ 100 ਸੁਣਦੇ ਨੇ, ਭਾਵੇਂ 1000, ਅਸੀਂ ਜਿੰਨਾ ਕੁ ਵੀ ਮੈਂ ਯੋਗਦਾਨ ਪਾ ਸਕਦਾ ਆਪਣੇ ਗੀਤਾਂ ਰਾਹੀਂ, ਕਲਾ ਰਾਹੀਂ, ਤੇ ਉਹ ਮੈਂ ਪਾਉਣ ਦੀ ਕੋਸ਼ਿਸ਼ ਕਰਦਾ ਜੀ। ਲੋਹੜੀ ਆਉਣ ਵਾਲੀ ਹੈ ਕਿਉਂਕਿ ਲੋਹੜੀ ਪੰਜਾਬੀਆਂ ਦਾ ਖਾਸ ਤੌਰ 'ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ। ਮੈਂ ਦੱਸਦਾ, ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ। ਤੇ ਹੁਣ ਇੱਥੇ ਦੇ ਜਿਹੜੇ ਹਾਲਾਤ ਨੇ, ਕਿਸਾਨਾਂ ਨਾਲ ਸਾਡੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਕਿ ਅਸੀਂ ਜੇ ਸਰਕਾਰ ਨਹੀਂ ਮੰਨੇ ਅਸੀਂ ਲੋਹੜੀ ਵੀ ਇੱਥੇ ਮਨਾਵਾਂਗੇ ਤੇ ਅਗਲੀ ਦੀਵਾਲੀ ਵੀ ਇੱਥੇ ਮਨਾਵਾਂਗੇ। ਤੁਸੀਂ ਵਿੱਚ ਵਿਚਰਦੇ ਰਹੇ ਹੋ, ਕੀ ਸੋਚਦੇ ਹੋ? ਦੇਖੋ ਜੀ, ਜਿਹੜੀ ਦੀਵਾਲੀ ਹੈ, ਪਹਿਲਾਂ ਵੀ ਦੀਵਾਲੀ ਵੀ ਜਿਹੜੀ ਇਸ ਸਾਲ ਦੀ 2020 ਦੀ ਗੱਲ ਕਰ ਰਿਹਾ ਮੈਂ, 2020 ਦੀ ਦੀਵਾਲੀ ਵੀ ਜਿਹੜੀ ਕਾਲੀ ਦੀਵਾਲੀ ਕਿਸਾਨਾਂ ਨੇ ਆਪੋ ਆਪਣੇ ਘਰਾਂ ਤੋਂ ਬਾਹਰ ਰਹਿ ਕੇ ਮਨਾਈ ਹੈ। ਤੇ ਹੁਣ ਇਹ ਨਵਾਂ ਸਾਲ ਵੀ ਮਨਾਇਆ, ਛੋਟੇ ਸਾਹਿਬਜ਼ਾਦਿਆਂ ਦਾ ਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਜਿਹੜਾ ਉਹ ਵੀ ਇੱਥੇ ਹੀ ਮਨਾਇਆ, ਤੇ ਨਵਾਂ ਸਾਲ ਵੀ ਇੱਥੇ ਹੀ ਮਨਾਇਆ। ਤੇ ਜਿਸ ਤਰ੍ਹਾਂ ਹੁਣ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਇਸ ਨੂੰ ਲੰਮਾ ਖਿੱਚਦੀ ਹੈ ਤਾਂ ਅਸੀਂ ਲੋਹੜੀ ਦਾ ਤਿਉਹਾਰ ਵੀ ਇੱਥੇ ਹੀ ਮਨਾਵਾਂਗੇ, ਵਿਸਾਖੀ ਦਾ ਵੀ ਇੱਥੇ ਹੀ ਮਨਾਵਾਂਗੇ। ਜਦੋਂ ਤੱਕ ਸਾਡੀਆਂ ਇਹ ਜਿਹੜੀਆਂ ਮੰਗਾਂ, ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਇੱਥੇ ਉਹਨਾਂ ਚਿਰ ਹਾਜ਼ਰ ਰਹਾਂਗੇ, ਵਿਰੋਧ ਜ਼ਾਹਰ ਕਰਦੇ ਰਹਾਂਗੇ। ਤੁਹਾਡਾ ਵਿਰੋਧ ਕਿਸ ਤਰ੍ਹਾਂ ਰਹੂਗਾ? ਤਾਂ ਇੱਕ ਕਲਾਕਾਰ ਦੇ ਹੋਣ ਦੇ ਨਾਤੇ ਅਸੀਂ ਸਤਨਾਮ ਪੰਜਾਬੀ ਤੋਂ ਜਾਂ ਹੋਰ ਕਲਾਕਾਰਾਂ ਤੋਂ ਕੀ ਉਮੀਦ ਕਰਦੇ ਹਾਂ? ਦੇਖੋ ਜੀ, ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਲੋਕਾਂ ਦੀ ਗੱਲ ਕਰਨ। ਜਿਸ ਤਰ੍ਹਾਂ ਦੇ ਹੁਣ ਗੀਤ ਆ ਰਹੇ ਨੇ, ਮੈਂ ਦੇਖ ਰਿਹਾ ਮੇਰੇ ਜਿੰਨੇ ਵੀ ਸੀਨੀਅਰ ਕਲਾਕਾਰ ਨੇ, ਭਾਵੇਂ ਮੈਂ ਨਾਮ ਲਵਾਂਗਾ ਤਾਂ ਉਹਦੇ ਵਿੱਚ ਗੱਲ ਇਹੋ ਜਿਹੀ ਕੁਝ ਬੰਦਿਆਂ ਦਾ ਰਹਿ ਜਾਏਗਾ, ਲੰਮੀ ਫਰਿਸ਼ਤ ਹੈ ਉਹਦੇ ਵਿੱਚ। ਸੋ ਸਾਰਿਆਂ ਨੇ ਕਿਸਾਨੀ ਸੰਘਰਸ਼ ਦੇ ਹਮਾਇਤ ਦੇ ਗਾਣੇ ਗਾਏ ਨੇ। ਸੋ ਉਹਨਾਂ ਗਾਣਿਆਂ ਨੂੰ ਸੁਣ ਕੇ ਵੀ ਬਹੁਤ ਸਾਰੀ ਨੌਜਵਾਨੀ ਨੂੰ ਹਲੂਣਾ ਮਿਲਿਆ, ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ। ਸੋ ਮੈਂ ਵੀ ਆਪਣੇ ਗੀਤਾਂ ਰਾਹੀਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਾ। ਹੁਣ ਤੱਕ ਮੈਂ 3 ਗਾਣੇ ਗਾ ਚੁੱਕੇ ਹਾਂ। ਇੱਕ ਬਾਪੂ ਸੰਤ ਰਾਮ ਉਦਾਸੀ ਜੀ ਦਾ ਲਿਖਿਆ, ਇੱਕ ਆਪਣੇ ਸੁਖਵਿੰਦਰ ਕੈਨੇਡਾ ਤੋਂ ਉਹਨਾਂ ਦਾ ਲਿਖਿਆ ਗੀਤ ਹੈ ਬਰਾੜ ਸਾਹਿਬ ਦਾ, ਤੇ ਇੱਕ ਗਾਣਾ ਗੁਰਵਿੰਦਰ ਲਿਖਾਰੀ ਜੀ ਦਾ, ਤੇ ਹਾਲ ਹੀ ਦੇ ਵਿੱਚ ਇੱਕ ਮੇਰਾ ਸਾਡੇ ਕੁਲਵੰਤ ਮਾਨ ਜੀ ਉਹਨਾਂ ਦਾ ਵੀ ਲਿਖਿਆ ਗਾਣਾ ਮੈਂ ਜ਼ਰੂਰ ਜਲਦ ਤੋਂ ਜਲਦ ਪੇਸ਼ ਕਰਾਂਗਾ, ਕਿਉਂਕਿ ਇਹ ਸਾਡਾ ਫਰਜ਼ ਬਣਦਾ ਜੀ। ਕਲਾਕਾਰ ਦਾ ਇਹੀ ਫਰਜ਼ ਹੈ ਕਿ ਉਹ ਆਪਣੇ ਲੋਕਾਂ ਲਈ ਗਾਉਂਦਾ ਰਹੇ।